ਸੋ ਅਗਲੀ ਆਪਾਂ ਜਿਹੜੀ ਗੱਲ ਕਰਦੇ, ਤੁਸੀਂ ਇੱਕ ਸੁਪਰੀਮ ਕੋਰਟ ਦਾ ਇੰਟਰਸਟਿੰਗ ਜੇ ਕੇਸ ਦੇ ਬਾਰੇ ਗੱਲ ਕਰ ਰਹੇ ਸੀਗੇ। ਸੋ ਕੀ ਹੈ ਜੀ ਉਹ ਕੇਸ, ਜੇ ਤੁਸੀਂ ਇਸ ਦੇ ਬਾਰੇ ਹੁਣ ਥੋੜੀ ਸਾਨੂੰ ਜਾਣਕਾਰੀ ਜਿਹੜੀ ਦਿਓ ਵੀ ਜੀ ਕਿਹੜੇ ਬਿਲਕੁਲ, ਲਈ ਆ। ਥੋੜਾ ਜਿਹਾ ਟੈਕਨੀਕਲ ਆ, ਤੇ ਜੇ ਟੈਕਨੀਕਲ ਡਿਸਕਸ਼ਨ ਪਸੰਦ ਕਰਦੇ ਹੋ ਤੁਹਾਡੇ ਲਈ ਆ। ਜਿਨ੍ਹਾਂ ਦੇ ਉੱਪਰੋਂ ਗੱਲ ਲੰਘਦੀ ਹੈ ਸਿਰ ਤੋਂ, ਉਹਨਾਂ ਨੂੰ ਮਾਫੀ ਚਾਹੁੰਦੇ ਹਾਂ। ਕਈਆਂ ਨੂੰ ਇਹਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹ ਥੋੜੀ ਟੈਕਨੀਕਲ ਜੀ ਬਰੀਕੀ ਹੈ। ਪਰ ਇਹ ਹੈ ਕਿ ਕਿਸੇ ਟਾਈਮ ਇਹ ਜਦੋਂ ਸੁਪਰੀਮ ਕੋਰਟ ਕੇਸ ਸੁਣੂਗਾ ਤੇ ਇਹਦੀ ਕਾਫੀ ਜਿਹੜੀ ਵੇਵਜ਼ ਉਹ ਜਾਊਗੀਆਂ ਪੰਜਾਬੀ ਕੇਸਿਸ ਨੂੰ, ਹਰੇਕ ਨੂੰ ਇਫੈਕਟ ਕਰੂਗੇ। ਕਿਉਂਕਿ ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਸਰਕਿਟ ਕੋਰਟ, ਉਹਨਾਂ ਦੇ ਨਾਲ ਇਹ ਸੰਬੰਧ ਰੱਖਦਾ ਕੇਸ। ਠੀਕ ਹੈ। ਸੋ ਪਟੀਸ਼ਨ ਫॉर ਰਿਵਿਊ ਕੀ ਹੈਗਾ ਕਿ ਸੁਪਰੀਮ ਕੋਰਟ ਇੰਨਾ ਵਿਹਲਾ ਨਹੀਂ ਹੈਗਾ ਕਿ ਉਹ ਕਵੇ ਕਿ ਜਿਹੜਾ ਮਰਜ਼ੀ ਕੇਸ ਆਪਾਂ ਸੁਣ ਲੈਣਾ। ਸੁਪਰੀਮ ਕੋਰਟ ਨੂੰ ਜਦੋਂ ਤਰਲੇ ਮਿੰਨਤਾਂ ਪੈਂਦੇ ਆ ਜੱਜਾਂ ਦੇ, ਸਟੇਟਸ ਦੇ, ਕਿ ਆਹ ਬੜਾ ਪ੍ਰੈਸਿੰਗ ਮੁੱਦਾ ਹੈਗਾ ਤੇ ਸੁਪਰੀਮ ਕੋਰਟ ਕੋਲ ਟਾਈਮ ਵੈਸੇ ਘੱਟ ਆ, ਤੇ ਉਹ ਪਟੀਸ਼ਨ ਫॉर ਰਿਵਿਊ ਕਿ ਆਹ ਵਾਲਾ ਕੇਸ ਆਪਾਂ ਕਿਉਂ ਸੁਣਨਾ, ਪਹਿਲਾਂ ਤੁਹਾਡੀ ਉਹਦੇ ਉੱਤੇ ਬਹਿਸ ਹੁੰਦੀ ਆ। ਸੋ ਬਹੁਤ ਘੱਟ ਜਿਹੜੇ ਕੇਸ ਆ ਉਹ ਸੁਪਰੀਮ ਕੋਰਟ ਮੋਰੇ ਜਾਂਦੇ ਆ, ਤੇ ਸਪੈਸ਼ਲੀ ਜਿਹੜੇ ਇਮੀਗ੍ਰੇਸ਼ਨ ਦੇ ਕੇਸ ਆ ਜੇ ਉਹ ਸੁਪਰੀਮ ਕੋਰਟ ਮੋਰੇ ਜਾਵੇ ਤੇ ਇਹ ਇੱਕ ਇਮੀਗ੍ਰੇਸ਼ਨ ਲਾਇਰ ਦਾ ਸੁਪਨਾ ਹੀ ਹੁੰਦਾ ਕਿ ਸੁਪਰੀਮ ਕੋਰਟ ਦੇ ਮੋਰੇ ਉਹਨਾਂ ਦਾ ਕੇਸ ਜਾਵੇ। ਮੈਂ ਤੁਹਾਨੂੰ ਇੱਕ ਦੱਸ ਦਿੰਦਾ ਕਿ ਜਿੰਨੇ ਵੀ ਵਕੀਲ ਤੁਸੀਂ ਜਾਣਦੇ ਆ, ਜਿੰਨਿਆਂ ਨਾਲ ਵੀ ਤੁਸੀਂ ਕੰਮ ਕੀਤਾ ਹੋਣਾ, ਗੋਰੇ ਆ ਭਾਵੇਂ ਇੰਡੀਅਨ ਆ ਭਾਵੇਂ ਕਿਸੇ ਵੀ ਨੈਸ਼ਨੈਲਿਟੀ ਦੇ ਆ, ਪੰਜਾਬੀ ਜਿਹੜੇ ਸਰਕਲਾਂ ਚੋਂ ਸੁਪਰੀਮ ਕੋਰਟ ਤੱਕ ਤੁਹਾਡਾ ਕੇਸ ਕਿਸੇ ਦਾ ਨਹੀਂ ਗਿਆ ਹੋਣਾ। ਸਾਰਿਆਂ ਦੀਆਂ ਉਮੀਦਾਂ ਰਹਿ ਜਾਂਦੀਆਂ ਕਿ ਸੁਪਰੀਮ ਕੋਰਟ ਤੱਕ ਉਹਨਾਂ ਦਾ ਕੇਸ ਜਾਵੇ। ਇਹ ਵਕੀਲ ਦੇ ਉੱਤੇ ਜਾਂ ਬੰਦੇ ਦੇ ਉੱਤੇ ਡਿਪੈਂਡ ਨਹੀਂ ਕਰਦਾ, ਉਹ ਕੇਸ ਇਸ ਲੈਵਲ ਦਾ ਹੋਣਾ ਚਾਹੀਦਾ ਕਿ ਉਹ ਸਾਰੇ ਲਾਅ ਤੋਂ ਡਿਸਾਈਡਡ ਕੇਸਿਸ ਤੋਂ ਪਰੇ ਆ। ਇਦਾਂ ਦੀ ਚੀਜ਼ ਆ ਜਿਹੜੀ ਕਦੀ ਡਿਸਾਈਡ ਨਹੀਂ ਹੋਈ, ਜਿਹਨੂੰ ਕਿ ਸੁਪਰੀਮ ਕੋਰਟ ਕਹੂਗਾ ਕਿ ਵਾਕਈ ਇਹ ਸਾਡੀ, ਇਹ ਅਮਰੀਕਾ ਦੀ ਪੂਰੀ ਜਿਹੜੀ ਅਟੈਂਸ਼ਨ ਡਿਮਾਂਡ ਕਰਦਾ, ਉਹ ਉਦਾਂ ਦੇ ਕੇਸ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਮੂਹਰੇ ਜਾਂਦੇ ਆ। ਤੇ ਇਹ ਕੇਸ ਕੀ ਸੀਗਾ ਕਿ ਇਹਦੇ ਵਿੱਚ ਇੱਕ ਟਰਾਂਸਜੈਂਡਰ ਵੂਮਨ ਸੀਗੀ। ਸੋ ਟਰਾਂਸਜੈਂਡਰ ਵੂਮਨ ਨਾ ਹੀ ਉਹ ਮੇਲ ਆ ਨਾ ਹੀ ਉਹ ਫੀਮੇਲ ਆ। ਸੋ ਕਾਫੀ ਜਿਹੜਾ ਜੈਂਡਰ ਨੂੰ ਲੈ ਕੇ, ਜੈਂਡਰ ਪ੍ਰੋਨਾਊਨਸ ਨੂੰ ਲੈ ਕੇ, ਸੈਕਸਿਸ ਨੂੰ ਲੈ ਕੇ ਕਾਫੀ ਡਿਸਕਸ਼ਨ, ਇੱਕ ਡਿਬੇਟ ਆਪਣੇ ਆਪ 'ਚ ਉਹਦੇ ਅੱਧੀ ਕੰਟਰੀ ਇਸ ਸਾਈਡ ਤੇ, ਅੱਧੀ ਕੰਟਰੀ ਉਸ ਸਾਈਡ ਤੇ ਆ। ਸੋ ਮੈਨੂੰ ਉਸ ਡਿਬੇਟ ਨਾਲ ਕੋਈ ਲੈਣਾ ਦੇਣਾ ਨਹੀਂ। ਮੇਰੀ ਪੋਜੀਸ਼ਨ ਕੀ ਹੈ ਕਿ ਮੈਂ ਇੱਕ ਇਮੀਗ੍ਰੇਸ਼ਨ ਲਾਇਰ ਆ। ਜਿਹੜੇ ਵੀ ਬੰਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਹੁੰਦਾ, ਰਿਲੀਜੀਅਸ ਲੈਵਲ ਤੇ, ਪੋਲੀਟੀਕਲ ਲੈਵਲ ਤੇ, ਜੈਂਡਰ, ਸੈਕਸ਼ੂਅਲ ਆਇਡੈਂਟੀਟੀ, PSG ਜੋ ਵੀ ਹੈਗਾ, ਉਹ ਸਾਰੇ ਮੇਰੇ ਲਈ ਇੱਕੋ ਸਮਾਨ ਆ। ਸਭ ਤੋਂ ਜ਼ਿਆਦਾ ਪ੍ਰੋਬਲਮ ਮੈਨੂੰ ਉਹ ਬੰਦੇ ਤੋਂ ਆ ਜਿਹੜਾ ਆਪ ਇੱਥੇ ਅਸਾਈਲਮ ਲੈਂਦਾ ਵਾ। ਅਸਾਈਲਮ ਲੈਂਦਾ ਉਹ ਰਿਲੀਜੀਅਸ ਤੇ ਪੋਲੀਟੀਕਲ ਗਰਾਊਂਡ ਤੇ ਹੈ ਕਿ ਕਹਿੰਦਾ ਮੇਰੇ ਨਾਲ ਧੱਕਾ ਹੋ ਰਿਹਾ ਵਾ, ਤੇ ਜਦੋਂ ਫਿਰ ਉਹਦਾ ਜ਼ੋਰ ਚੱਲਦਾ ਉਹ ਇਨ ਟਰਨ ਲੋਕਾਂ ਨਾਲ ਧੱਕਾ ਕਰਦਾ ਆ, ਉਹ ਧੱਕੇ ਵਾਲੇ ਵਿਚਾਰ ਰੱਖਦਾ। ਤੇ ਉਹ ਜਿਹੜੇ ਮੇਰੇ ਕਲਾਇੰਟ ਹੋ ਇਦਾਂ ਕਿ ਜਦੋਂ ਮੈਨੂੰ ਪਤਾ ਲੱਗਦਾ ਇਟ ਡਜ਼ ਨਾਟ ਮੈਟਰ ਕਿ ਉਹਨੇ ਕਿੰਨੇ ਪੈਸੇ ਦਿੱਤੇ ਆ, ਉਹ ਕਿੱਦਾਂ ਦਾ ਕਲਾਇੰਟ ਆ, ਉਹ ਮੈਂ ਕੇਸ ਛੱਡ ਦਿੰਦਾ। ਰਾਈਟ, ਬੇਸਿਕਲੀ ਕੀ ਹੈ ਕਿ ਜੇ ਅਸਾਈਲਮ ਲੈਣਾ, ਜੋ ਵੀ ਤੁਹਾਡੀ ਸਟੋਰੀ ਹੈ, ਠੀਕ ਹੈ, ਕਈ ਚੀਜ਼ਾਂ, ਕਈ ਲਾਈਨਾਂ ਆਪਾਂ ਆਲਰੇਡੀ ਕ੍ਰਾਸ ਕੀਤੀਆਂ, ਪਰ ਜਿਹੜੀ ਮੇਨ ਲਾਈਨ ਇਹ ਹੈਗੀ ਆ ਕਿ ਤੁਹਾਡਾ ਜੇ ਕਲੇਮ ਇਹ ਹੈਗਾ ਕਿ ਤੁਹਾਡੇ ਨਾਲ ਧੱਕਾ ਹੋਇਆ, ਤਾਂ ਜਿਹੜੇ ਬਾਕੀ ਸਾਰੇ ਲੋਕਾਂ ਨਾਲ ਵੀ ਧੱਕਾ ਹੁੰਦਾ, ਤੁਸੀਂ ਸਾਰੇ ਇੱਕ ਟੀਮ ਆ। ਜੇ ਤੁਸੀਂ ਇੱਕ ਟੀਮ ਨਹੀਂ ਹੈਗੇ ਆ, ਗੋ ਫਾਈਂਡ ਅ ਡਿਫਰੈਂਟ ਲਾਇਰ, ਠੀਕ ਆ। ਸੋ ਟਰਾਂਸਜੈਂਡਰ ਵੂਮਨ ਦਾ ਕੇਸ ਆ। ਇਹ ਜਿਹੜੀ ਟਰਾਂਸਜੈਂਡਰ ਵੂਮਨ ਸੀਗੀ, ਇਹ ਕਹਿੰਦੀ ਗੁਆਟੇਮਾਲਾ ਤੋਂ ਸੀਗੀ। ਸੋ ਇਹਦੀ ਸਟੋਰੀ ਕੀ ਸੀਗੀ, ਇਹਨੂੰ ਇਹਦੇ ਨੇਬਰ ਨੇ ਰੇਪ ਕੀਤਾ ਪਹਿਲਾਂ, ਤੇ ਫਿਰ ਇਹਨੇ ਕਿਹਾ ਕਿ ਉਹਨੂੰ ਮਾਰ ਦੇਣਾ। ਸੋ ਗੁਆਟੇਮਾਲਾ, ਮੈਕਸੀਕੋ, ਇਹ ਕਾਫੀ ਜਿਹੜੀਆਂ ਨਾ ਮੈਜਿਸਮੋ ਟਾਈਪ ਕੰਟਰੀਜ਼ ਹੈਗੀਆਂ, ਇਹਦੇ ਵਿੱਚ ਜਿਹੜੇ ਟਰਾਂਸਜੈਂਡਰ, ਗੇ, LGBTQ, ਇਹਨਾਂ ਨਾਲ ਕਾਫੀ ਧੱਕਾ ਹੁੰਦਾ, ਕਾਫੀ ਇਹਨਾਂ ਦੀ ਡਾਕੂਮੈਂਟਡ ਜਿਹੜੀ ਹਿਸਟਰੀ ਹੈਗੀ ਆ। ਸੋ ਇਵੈਂਚੁਅਲੀ ਕੀ ਹੋਇਆ ਕਿ ਇਹਨੂੰ ਕਾਫੀ ਪ੍ਰੋਬਲਮ ਆਈਆਂ। ਚਲੋ ਸਾਰੀ ਐਡੀ ਡਿਟੇਲ 'ਚ ਸਾਨੂੰ ਜਾਣ ਦੀ ਲੋੜ ਨਹੀਂ ਹੈਗੀ। ਸੋ ਇਵੈਂਚੁਅਲੀ ਕੀ ਹੋਇਆ ਕਿ ਇਹ US ਦੇ ਵਿੱਚ ਆ ਗਈ 2008 ਤੇ 2012 ਦੇ ਟਾਈਮ ਫਰੇਮ ਦੇ ਵਿੱਚ। ਇਹ ਜਿਹੜਾ ਟਾਈਮ ਫਰੇਮ ਸੀਗਾ, ਇਹਦੇ ਵਿੱਚ ਇਹਨੂੰ 2 ਵਾਰੀ ਵਾਪਸ ਭੇਜਿਆ ਗਿਆ, ਡਿਪੋਰਟੇਸ਼ਨ ਲੱਗੀ ਇਹਦੇ ਉੱਤੇ, ਰਿਮੂਵਲ ਕਰ ਦਿੱਤਾ ਇਹਦਾ, ਤੇ ਵਾਪਸ ਚਲ ਗਈ ਮੈਕਸੀਕੋ ਗਈ। ਗੁਆਟੇਮਾਲਾ ਜਾ ਨਹੀਂ ਸਕਦੀ ਸੀਗੀ ਜਾਂ ਜਾ ਨਹੀਂ ਸਕਦਾ ਸੀਗਾ, ਜੋ ਵੀ ਆ। ਮੈਨੂੰ ਆਈ ਡੋਂਟ ਨੋ ਕਿ ਪੰਜਾਬੀ 'ਚ ਹੁਣ ਕੀ ਬੋਲਣਾ ਚਾਹੀਦਾ, ਸੋ ਐਕਸਕਿਊਜ਼ ਮਾਈ ਇਗਨੋਰੈਂਸ। ਸੋ ਕੀ ਸੀਗਾ ਕਿ ਮੈਕਸੀਕੋ ਵਾਪਸ ਇਹਨੂੰ ਭੇਜਤਾ। ਸੋ ਉੱਥੇ ਜਾ ਕੇ ਫਿਰ ਦੁਬਾਰਾ ਇਹਦੀ ਪਰਸੀਕਿਊਸ਼ਨ ਹੋਈ, ਕਿਉਂਕਿ ਉਹ ਵੀ ਬਗਾਨਾ ਕੰਟਰੀ ਆ, ਸਿਮਿਲਰ ਫੈਕਟ ਪੈਟਰਨ ਉੱਥੇ ਵੀ। ਫਿਰ ਇਸ ਤੋਂ ਬਾਅਦ ਇਹਨੇ ਵਾਪਸ ਜਾ ਕੇ ਆਪਣੀ ਕੰਟਰੀ, ਆਪਣੇ ਫਾਦਰ ਨੂੰ ਵਿਜ਼ਿਟ ਕੀਤਾ, ਜਿਹੜਾ ਕਿ ਬਿਮਾਰ ਸੀਗਾ। ਜਦੋਂ ਇਹ ਫਾਦਰ ਨੂੰ ਇਹਨੇ ਵਾਪਸ ਵਿਜ਼ਿਟ ਕੀਤਾ, ਇਹਨੂੰ ਆਪਣੀ ਟਰਾਂਸਜੈਂਡਰ ਆਇਡੈਂਟੀਟੀ ਹਾਈਡ ਕਰਨੀ ਪਈ, ਆਪਣੇ ਬਾਲ ਕਟਾ ਕੇ ਤੇ ਮੈਨ ਵਾਲੀ ਕਲੋਥਿੰਗ ਵੇਅਰ ਕਰਕੇ। ਠੀਕ ਹੈ। ਸੇਮ ਕਹਾਣੀ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਮੈਂ ਕਿਸੇ ਵੀ ਸਟੇਟ 'ਚ ਹੋਰ ਜਾਊਂਗਾ, ਮੈਂ ਉੱਥੇ ਆਪਣੇ ਹੱਕਾਂ ਦੀ ਮੰਗ ਕਰੂੰਗਾ, ਉੱਥੇ ਉਹ ਮੈਨੂੰ ਪਛਾਣੂਗੇ, ਤੇ ਮੇਰੇ ਲਈ ਸੇਮ ਪ੍ਰੋਬਲਮ ਹੋਊਗੀ। ਸੋ ਇਹ ਕੀ ਗੱਲ ਕਰ ਰਿਹਾ ਕਿ ਤੂੰ ਵਾਪਸ ਆਪਣੀ ਕੰਟਰੀ ਕਿਉਂ ਗਿਆ, ਤੈਨੂੰ ਜੇ ਖਤਰਾ ਸੀ ਤੂੰ ਵਾਪਸ ਉੱਥੇ ਕਿਉਂ ਗਿਆ, ਪਰ ਇਹ ਹੁਣ ਆਪਣੀ ਆਇਡੈਂਟੀਟੀ ਚੇਂਜ ਕਰਕੇ ਗਈ। ਰਾਈਟ, ਸੋ ਹੁਣ ਕੁਐਸਚਨ ਇਹ ਆ ਜਾਂਦਾ ਕਿ ਤੂੰ ਉੱਥੇ ਸੇਫ ਰਹਿ ਸਕਦਾ ਸੀਗਾ। ਮੇਬੀ ਆਇਡੈਂਟੀਟੀ ਚੇਂਜ ਕਰਕੇ ਮੈਂ ਸੇਫ ਰਹਿ ਸਕਦੀ ਸੀਗੀ, ਪਰ ਕੁਐਸਚਨ ਇਹ ਹੈਗਾ ਕਿ ਮੈਂ ਆਪਣੇ ਹੱਕਾਂ ਦੀ ਮੰਗ ਨਹੀਂ ਛੱਡ ਸਕਦਾ, ਮੈਂ ਆਪਣੀ ਪਾਰਟੀ ਨਹੀਂ ਛੱਡ ਸਕਦਾ, ਮੈਂ ਆਪਣੀ ਸੈਪਰੇਟ ਸਟੇਟ ਵਾਲੇ ਬਿਲੀਫ ਨਹੀਂ ਛੱਡ ਸਕਦਾ। ਉਸੇ ਤਰ੍ਹਾਂ
ਮੇਰੀ ਜਿਹੜੀ ਜੈਂਡਰ ਆਇਡੈਂਟੀਟੀ ਹੈਗੀ ਆ, ਮੈਂ ਹਮੇਸ਼ਾ ਉਹ ਵਾਲੇ ਕੱਪੜਿਆਂ ਦੇ ਵਿੱਚ ਬਾਲ ਕੱਟ ਕੇ ਨਹੀਂ ਰਹਿ ਸਕਦਾ, ਮੈਨੂੰ ਉਹ ਫੋਰਸ ਕਰ ਰਿਹਾ। ਸੋ ਅਮਰੀਕਾ ਜਿਹੜੀ ਐਜ਼ ਅ ਕੰਟਰੀ ਹੈਗੀ ਆ, ਉਹ ਚੀਜ਼ਾਂ ਨੂੰ ਉਹ ਗ੍ਰਾਂਟ ਕਰਦੀ ਹੈ, ਰਾਈਟ। ਸੋ ਠੀਕ ਹੈ। ਉੱਥੇ ਲਾਅ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਉਹ ਜਾ ਕੇ ਆਪਣੀ ਉੱਥੇ ਆਇਡੈਂਟੀਟੀ ਚੇਂਜ ਕਰੇ ਜਾਂ ਲੁੱਕ ਕੇ ਰਵੇ। ਸੋ ਉਹ ਰੀਲੋਕੇਸ਼ਨ, ਸੋ ਬੇਸਿਕਲੀ ਆਪਣੀ ਕੰਟਰੀ ਗਈ, 2 ਵਾਰੀ ਡਿਪੋਰਟੇਸ਼ਨ ਵੀ ਇਹਦੇ ਲੱਗੀ ਸੀ, ਫਿਰ ਵਾਪਸ ਇਹ ਅਮਰੀਕਾ ਆ ਗਈ, ਕਿਉਂਕਿ ਮੈਕਸੀਕੋ ਦੇ ਵਿੱਚ ਵੀ ਫਿਰ ਉਹੀ ਹੋਇਆ, ਗੁਆਟੇਮਾਲਾ ਪ੍ਰੋਬਲਮ ਆਲਰੇਡੀ ਸੀਗੀ। ਸੋ ਇਹ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਕ੍ਰਾਈਮ ਪ੍ਰੋਬਲਮ, ਗੈਂਗ ਪ੍ਰੋਬਲਮ ਵੀ ਕਾਫੀ ਜ਼ਿਆਦਾ ਹੈਗੀ ਆ, ਤੇ ਇਹ ਕਾਫੀ ਜ਼ਿਆਦਾ ਕੰਜ਼ਰਵੇਟਿਵ, ਸਾਰਿਆਂ ਨੂੰ ਪਤਾ ਹੀ ਨਾ, ਕਾਫੀ ਕੰਜ਼ਰਵੇਟਿਵ ਜਿਹੜੀ ਕ੍ਰਿਸਚਨ ਆਰਥੋਡਾਕਸ ਕੰਟਰੀਜ਼ ਜਿਹੜੀਆਂ ਇਹ ਹੈਗੀਆਂ, ਤੇ ਉੱਥੇ ਜਿਹੜੀ ਹੈਗੀ ਆ ਬੇਸਿਕਲੀ ਮਾਰਕੁੱਟ ਜਿਹੜੀ ਕਾਫੀ ਹੈਗੀ ਹੈ, ਇਵਨ ਆਲ ਦਾ ਵੇ ਬ੍ਰਾਜ਼ੀਲ, ਚਿਲੇ ਤੱਕ ਤੁਸੀਂ ਦੇਖ ਲਓ। ਸੋ ਕਾਫੀ ਜ਼ਿਆਦਾ ਜਿਹੜੀ ਇਹ ਪ੍ਰੋਬਲਮ ਜਿਹੜੀ ਇਹਨਾਂ ਨੂੰ ਹੈਗੀ ਆ। ਸੋ ਕੀ ਹੋਇਆ ਕਿ ਅਮਰੀਕਾ ਦੇ ਵਿੱਚ ਵਾਪਸ ਆ ਕੇ ਹੁਣ ਤੁਹਾਨੂੰ ਜੇ ਡੀਪੋਰਟੇਸ਼ਨ ਵਗੈਰਾ ਲੱਗੀ ਹੈ, ਤੁਹਾਨੂੰ ਅਸਾਈਲਮ ਨਹੀਂ ਮਿਲ ਸਕਦਾ, ਤੁਹਾਨੂੰ ਵਿਦ ਹੋਲਡਿੰਗ ਆਫ ਰਿਮੂਵਲ ਜਿਹਨੂੰ ਕਹਿੰਦੇ ਆ, ਕਿ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਉਹ ਮਿਲਦੀ ਆ। ਸੋ ਇਹਨੇ ਵਿਦ ਹੋਲਡਿੰਗ ਫਾਈਲ ਕੀਤਾ। ਸੋ ਵਿਦ ਹੋਲਡਿੰਗ ਦੇ ਵਿੱਚ ਕੀ ਹੋਇਆ ਕਿ ਇਮੀਗ੍ਰੇਸ਼ਨ ਜਿਹੜਾ ਜੱਜ ਸੀਗਾ, ਉਹਨੇ ਕੇਸ ਡਿਨਾਈ ਕਰਤਾ, ਇਹ ਕਹਿ ਕੇ, ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਮੈਂ ਮੰਨਦਾ ਤੇਰੇ ਨਾਲ ਰੇਪ ਹੋਇਆ, ਪਰ ਤੇਰੇ ਨਾਲ ਪਾਸਟ ਪਰਸੀਕਿਊਸ਼ਨ ਨਹੀਂ ਹੋਈ। ਸੋ ਇਹ ਜੱਜ ਦਾ ਫੈਸਲਾ ਗਲਤ ਸੀਗਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ BIA ਦੇ ਮੋਰੇ ਚੱਲ ਗਿਆ। ਓਕੇ। ਜਿਹੜਾ BIA ਸੀਗਾ ਉਹ ਕਹਿੰਦਾ ਕਿ ਇਮੀਗ੍ਰੇਸ਼ਨ ਜੱਜ ਨੇ ਗਲਤ ਕਿਹਾ, ਪਾਸਟ ਪਰਸੀਕਿਊਸ਼ਨ ਹੋਈ ਹੈ, ਕਿਉਂਕਿ ਰੇਪ ਦਾ ਮਤਲਬ ਪਾਸਟ ਪਰਸੀਕਿਊਸ਼ਨ, ਉਹ ਤੋਂ ਉੱਤੇ ਤਾਂ ਹੁਣ ਕੀ ਹੋਣਾ ਕਿਸੇ ਵੀ ਵੂਮਨ। ਪਰ ਜਿਹੜਾ BIA ਸੀਗਾ, ਉਹਨੇ ਆਪਣੇ ਆਪ ਹੀ ਇੱਕ ਹੋਰ ਨਵੀਂ ਚੀਜ਼ ਐਡ ਕਰਤੀ ਵਿੱਚ, ਕਿ ਤੇਰੀ ਕੰਟਰੀ ਦੇ ਵਿੱਚ ਕੰਡੀਸ਼ਨਸ ਜਿਹੜੀਆਂ ਚੇਂਜ ਹੋ ਗਈਆਂ, ਕਿਉਂਕਿ ਨਵਾਂ ਡੇਟਾ ਮਿਲਿਆ ਕਿ ਹੁਣ ਸਰਕਾਰ ਆ ਤੁਹਾਡੇ ਹੱਕਾਂ ਦੀ ਗੱਲ ਕਰਨ ਲੱਗ ਪਈ ਹੈ। ਜਿੱਦਾਂ ਇੰਡੀਆ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ ਹੈ, ਕਿ ਉਹ ਕਹਿੰਦੀ ਕਿ ਹੁਣ ਕਰਪਸ਼ਨ ਆਪਾਂ ਦੂਰ ਕਰ ਦੇਣੀ ਹੈ। ਸੋ ਸਮਥਿੰਗ ਸਿਮਿਲਰ, ਕਿ ਤੁਹਾਡੀ ਕੰਟਰੀ ਦੇ ਵਿੱਚ ਚੇਂਜਸ ਹੋ ਗਏ ਆ, ਪਾਰਟੀਜ਼ ਆ ਗਈਆਂ, ਤੇ ਉਹਨਾਂ ਨੇ ਕਿਹਾ ਕਿ ਹੁਣ ਆਪਾਂ LGBTQ ਹੱਕਾਂ ਦੀਆਂ ਆਪਾਂ ਗੱਲ ਕਰਾਂਗੇ। ਸੋ ਤਾਂ ਕਰਕੇ ਤੇਰੇ ਕੰਟਰੀ ਦੇ ਜਿਹੜੀ ਕੰਡੀਸ਼ਨਸ ਚੇਂਜ ਹੋ ਗਈਆਂ, ਤਾਂ ਕਰਕੇ ਗੁਆਟਾਮਾਲਾ ਜਿਹੜਾ ਉਹ ਕੰਡੀਸ਼ਨਸ ਚੇਂਜ ਹੋ ਗਈਆਂ, ਤਾਂ ਆਪਾਂ ਤੇਰਾ ਵਿਦ ਹੋਲਡਿੰਗ ਤੈਨੂੰ ਗ੍ਰਾਂਟ ਨਹੀਂ ਕਰ ਸਕਦੇ। ਸੋ 5th ਸਰਕਟ ਦੇ ਵਿੱਚ ਸੀਗੀ, 5th ਸਰਕਟ ਦੇ ਵਿੱਚ ਇਹਨੇ ਅਪੀਲ ਲਾਈ। ਠੀਕ ਹੈ। ਤੇ 2:1 ਕਿ ਮਤਲਬ 2 ਜੱਜ ਅਗੇਂਸਟ ਤੇ 1 ਜੱਜ ਅਗਰੀ ਕਰ ਗਿਆ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਹੁਣ ਕੀ ਕਿਹਾ, ਹੁਣ ਜਿਹੜੀ ਚੀਜ਼ ਇਹਦੇ ਵਿੱਚ ਇੰਟਰਸਟਿੰਗ ਹੋਇਆ ਹੈ ਕਿ ਹੋਇਆ ਕੀ, ਸੋ ਜਿਹੜੇ ਕੋਰਟ ਆ ਨਾ, ਜਿੱਦਾਂ ਕਹਿੰਦੇ ਭਾਜੀ ਮੈਂ ਪਹਿਲੀ ਅਪੀਲ ਹਾਰ ਗਿਆ, ਦੂਜੀ ਅਪੀਲ ਹਾਰ ਗਿਆ। ਸੋ ਲੋਕਾਂ ਨੂੰ ਪਤਾ ਨਹੀਂ, ਉਹ ਕਹਿੰਦਾ ਭਾਜੀ ਮੇਰਾ ਨਵਾਂ ਐਵੀਡੈਂਸ ਵੀ ਆ ਗਿਆ, ਮੇਰਾ ਵਕੀਲ ਲਾ ਨਹੀਂ ਰਿਹਾ, ਸਬਮਿਟ ਨਹੀਂ ਕਰ ਰਿਹਾ। ਸੋ ਜਦੋਂ ਤੁਸੀਂ ਹੁਣ ਇਹ ਕੇਸ ਦੇ ਰਾਹੀਂ ਤੁਹਾਨੂੰ ਇਹ ਪਤਾ ਲੱਗਣਾ ਕਿ ਅਪੀਲਾਂ ਦੇ ਵਿੱਚ ਚੱਲਦਾ ਕੀ ਆ, ਇੱਥੇ ਕੋਈ ਨਵਾਂ ਐਵੀਡੈਂਸ ਸਬਮਿਟ ਹੋਣ ਦੀ ਗੱਲ ਨਹੀਂ ਹੋ ਰਹੀ। ਸੋ ਹੁਣ ਕੋਰਟ ਦੇ ਮੂਹਰੇ ਚੱਲ ਗਿਆ। ਤੁਹਾਨੂੰ ਜਿੰਨੀ ਮੈਂ ਇੰਟਰਸਟਿੰਗ ਸਟੋਰੀ ਦੱਸੀ ਨਾ, ਇਹ 'ਚੋਂ ਕੋਈ ਵੀ ਚੀਜ਼ ਮੈਟਰ ਨਹੀਂ ਕਰਦੀ। ਕਿਉਂ ਨਹੀਂ ਕਰਦੀ? ਸਟੋਰੀ ਤੁਹਾਨੂੰ ਇਸ ਲਈ ਦੱਸੀ ਕਿ ਕੇਸ ਕੀ ਸੀਗਾ, ਕਿ ਤੁਹਾਡਾ ਇੰਟਰਸਟ ਬਣਿਆ ਰਹੇ। ਕਿਉਂਕਿ ਸਿੱਧੇ ਜੇ ਮੈਂ ਲਾਅ ਤੇ ਆ ਗਿਆ, ਤੁਸੀਂ ਕਹਿਣਾ ਯਾਰ ਬੋਰ ਕਰੀ ਜਾਂਦਾ ਸੈਟਰਡੇ ਮਾਰਨਿੰਗ। ਤੇ 5th ਸਰਕਟ ਦੇ ਵਿੱਚ ਸੀਗੀ ਇਹ, ਜਿੱਦਾਂ ਇੱਥੇ 9th ਸਰਕਟ ਆ, 2nd ਸਰਕਟ ਆ, ਸਰਕਟ ਦੇ ਲਾਅ ਸਾਰੇ ਅਲੱਗ-ਅਲੱਗ ਹੁੰਦੇ। ਸੋ 5th ਸਰਕਟ ਦੇ ਮੂਹਰੇ ਚੱਲ ਗਿਆ। ਇੱਕ ਜੱਜ ਨੇ ਇਹਦੇ ਫੇਵਰ 'ਚ, 2 ਨੇ ਅਗੇਂਸਟ ਕੀਤਾ। ਸੋ ਮੁੱਦਾ ਇਹਦੇ ਵਿੱਚ ਇਹ ਆ ਗਿਆ ਕਿ ਸੋ ਜਿਹੜੀ ਸਰਕਾਰ, ਸੋ ਇਹਦੇ ਵਿੱਚ ਮੁੱਦਾ ਇਹ ਆ ਗਿਆ ਕਿ 5th ਸਰਕਟ ਦੇ ਕੋਲ ਜੁਰਿਸਡਿਕਸ਼ਨ ਹੈਗਾ ਇਹ ਕੇਸ ਨੂੰ ਸੁਣਨ ਦਾ, ਕਿ ਉਹਨਾਂ ਨੂੰ ਹੱਕ ਹੈਗਾ ਇਹ ਕੇਸ ਸੁਣਨ ਦਾ। ਕਿਉਂਕਿ ਜਿਹੜਾ ਲਾਅ ਹੈਗਾ, ਇੱਕ ਲਾਅ ਹੈਗਾ ਸੈਕਸ਼ਨ 8 USC 1252D1, ਇਹ ਜਿਹੜਾ ਸੈਕਸ਼ਨ ਹੈਗਾ, ਇਹਦੇ ਕੋਡ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਬਹਿਸ ਅਜੇ ਹੋਣੀ ਆ। ਇਹ ਜਿਹੜਾ ਇੱਕ ਲਾਅ ਹੈਗਾ, ਛੋਟਾ ਜਿਹਾ ਲਾਅ ਆ, ਪਰ ਇਹਨੂੰ 8 ਸਰਕਟ ਕਿਸੇ ਹੋਰ ਤਰੀਕੇ ਨਾਲ ਦੇਖਦੇ ਆ, 2 ਸਰਕਟ ਕਿਸੇ ਹੋਰ ਤਰੀਕੇ ਨਾਲ ਦੇਖਦੇ ਆ, ਕਨਫਲਿਕਟ ਹੈਗਾ। ਸੋ ਜੱਜਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਆਪਾਂ ਇਹਦਾ ਮਤਲਬ ਸਮਝ ਨਹੀਂ ਸਕਦੇ ਕਿ ਇੰਗਲਿਸ਼ ਦੇ ਵਿੱਚ ਕੀ ਲਿਖਿਆ ਵਾ, ਤੇ ਤੁਸੀਂ ਸਾਨੂੰ ਪੜ੍ਹ ਕੇ ਦੱਸੋ ਕਿ ਇਹਨੂੰ ਕਿੱਦਾਂ ਇੰਟਰਪ੍ਰੈਟ ਕਰਨਾ। ਸੋ ਜਿਹੜਾ ਲਾਅ ਇਹ ਕਹਿੰਦਾ ਕਿ ਜਿਹੜਾ ਨਾਨ ਸਿਟੀਜ਼ਨ ਆ, ਮਤਲਬ ਕਿ ਜਿਹਨੇ ਬੰਦੇ ਨੇ ਅਪੀਲ ਲਾਣੀ ਆ ਉੱਤੇ, ਉਹ ਅਪੀਲ ਸਿਰਫ ਤਾਂ ਲਾ ਸਕਦਾ ਕਿ ਜੇ ਉਹ ਸਾਰੀਆਂ ਐਡਮਿਨਿਸਟ੍ਰੇਟਿਵ ਰੈਮੀਡੀਜ਼ ਐਗਜ਼ੌਸਟ ਕਰ ਚੁੱਕਾ ਹੋਵੇ। ਕਹਿਣ ਦਾ ਮਤਲਬ ਕਿ ਤੁਸੀਂ ਸਿਰਫ ਅਪੀਲ ਤਾਂ ਲਾ ਸਕਦੇ ਜੇ ਥੱਲੇ ਤੁਸੀਂ ਪੂਰੀ ਤਰ੍ਹਾਂ ਆਪਣੇ ਜਿੰਨੇ ਵੀ ਰਾਈਟ ਆ ਉਹਨੂੰ ਐਗਜ਼ੌਸਟ ਕਰਤਾ, ਮਤਲਬ ਕਿ ਸਾਰੀਆਂ ਲੜਾਈਆਂ ਥੱਲੜੇ ਲੈਵਲ ਤੇ ਲੜ ਕੇ ਵੇਖ ਚੁੱਕੇ ਹੋ ਤੇ ਕੁਝ ਬਚਿਆ ਨਹੀਂ ਹੈਗਾ, ਤੁਹਾਡੇ ਕੋਲ ਥੱਲੇ ਜਾਣ ਦੀ ਕੋਈ ਆਪਸ਼ਨ ਨਹੀਂ, ਤੁਸੀਂ ਸਿਰਫ ਤਾਂ ਕਰਕੇ ਉੱਪਰ ਅਪੀਲ ਲਾ ਸਕਦੇ ਹੋ। ਸੋ ਇਹਨੂੰ ਕਹਿੰਦੇ ਆ ਡਾਕਟਰੀਨ ਆਫ ਐਗਜ਼ੌਸਸ਼ਨ। ਇਹਦੇ ਬਾਰੇ ਆਪਾਂ ਕਈ ਸਾਰੀ ਗੱਲ ਕਰਾਂਗੇ। ਸਾਡਾ ਇੱਕ ਖੁਦ ਦਾ ਕੇਸ ਜਿਹੜਾ ਸੀਗਾ 5th ਸਰਕਟ 2:1 ਨਾਲ ਡਿਨਾਈ ਹੋਇਆ ਸੀਗਾ, ਆਪਾਂ ਦੁਬਾਰਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੁਰੇ ਰੀਓਪਨ ਉਹਨੂੰ ਕਰਨ ਦਾ ਲਗਾਉਣਾ ਹੈਗਾ। ਸੋ ਇਹ ਐਗਜ਼ੌਸਸ਼ਨ ਡਾਕਟਰੀਨ ਕਾਫੀ ਇੰਪੋਰਟੈਂਟ ਆ। ਮਤਲਬ ਕਿ ਉਹ ਕੀ ਕਹਿੰਦੇ ਆ ਕਿ ਤੁਹਾਡੇ ਵਕੀਲ ਨੇ ਥੱਲੇ ਮੁੱਦੇ ਸਹੀ ਤਰੀਕੇ ਨਾਲ ਆਰਗੂ ਨਹੀਂ ਕੀਤੇ, ਤੇ ਇਸ ਲਈ ਤੁਹਾਡੇ ਕੋਲ ਹੁਣ ਉੱਤੇ ਜਾ ਕੇ ਹੱਕ ਨਹੀਂ ਬਣਦਾ ਕਿ ਤੁਸੀਂ ਦੁਬਾਰਾ ਸਾਡੇ ਕੋਲ ਉਹ ਅਪੀਲ ਕਰੋ। ਤੁਹਾਨੂੰ ਉੱਥੇ ਵਕੀਲ ਕਰਨਾ ਚਾਹੀਦਾ ਸੀਗਾ ਜਿਹੜਾ ਕਿ BIA ਦੇ ਮੂਹਰੇ ਮੁੱਦੇ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦਾ। ਸੋ ਇਹ ਜਿਹੜਾ 1252D1 ਹੈਗਾ, ਇਹ ਸੈਕਸ਼ਨ ਇਹ ਕਹਿੰਦਾ ਹੈਗਾ। ਸੋ ਹੁਣ ਸੁਪਰੀਮ ਕੋਰਟ ਕੀ ਕਹਿੰਦਾ ਕਿ 8 ਸਰਕਟ ਜਿਹੜੇ ਹੈਗੇ ਆ, ਉਹ ਕਹਿੰਦੇ ਆ ਕਿ ਇਹ ਜਿਹੜੀ ਸੋ ਇਹ ਹੈਗੀ ਡਾਕਟਰੀਨ ਆਫ ਐਗਜ਼ੌਸਸ਼ਨ। ਸੋ ਹੁਣ ਜਿਹੜੀ ਟੈਕਨੀਕਲ ਬੈਂਸ ਆ, ਇਹ ਮੁੱਦੇ ਤੇ ਆ ਕਿ ਕੀ ਇਹ ਜਿਹੜੀ ਡਾਕਟਰੀਨ ਆਫ ਐਗਜ਼ੌਸਸ਼ਨ ਆ, ਕੀ ਇਹ ਇੱਕ ਜੁਰਿਸਡਿਕਸ਼ਨਲ ਇਸ਼ੂ ਆ, ਕੀ ਇਹ ਜੁਰਿਸਡਿਕਸ਼ਨਲ ਇਸ਼ੂ ਆ, ਕਿ ਇਹ ਇੱਕ ਕਲੇਮ ਪ੍ਰਕਲੂਜਨ ਇਸ਼ੂ ਹੈਗਾ। ਸੋ ਦੋਨਾਂ 'ਚ ਫਰਕ ਇਹ ਹੁੰਦਾ
ਕਿ ਜੇ ਇੱਕ ਜੁਰਿਸਡਿਕਸ਼ਨਲ ਇਸ਼ੂ ਆ ਤੇ ਫਿਰ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਨਹੀਂ ਅਸੀਂ ਸਹਿਮਤ ਆ, ਆਪਾਂ ਵੇਵ ਕਰ ਦਿੰਦੇ ਆ। ਸੋ ਮਤਲਬ ਇਦਾਂ ਕਿ ਜੇ ਜੁਰਿਸਡਿਕਸ਼ਨਲ ਇਸ਼ੂ ਆ ਤਾਂ ਬਿਲਕੁਲ ਤੁਹਾਨੂੰ ਬਾਏ ਦਾ ਬੁੱਕ ਚੱਲਣਾ ਪਊਗਾ, ਕੋਈ ਤੁਹਾਨੂੰ ਐਕਸੈਪਸ਼ਨ ਨਹੀਂ ਮਿਲੂਗੀ। ਠੀਕ ਹੈ। ਜੇ ਇਹ ਇੱਕ ਕਲੇਮ ਪਰਕਲੂਜਨ ਇਸ਼ੂ ਹੈਗਾ ਤੇ ਫਿਰ ਇਹਦੇ ਵਿੱਚ ਇਹ ਹੈ ਕਿ ਸਰਕਾਰ ਦੀ ਜਿਹੜੀ ਮਰਜ਼ੀ ਆ, ਸੋ ਬੰਦੇ ਨੂੰ ਥੋੜਾ ਜਿਹਾ ਵੱਧ ਹੱਕ ਆ ਤੇ ਜਿਹੜਾ ਸਰਕਟ ਕੋਰਟ ਆ ਤੁਹਾਡਾ ਕੇਸ ਜਿਹੜਾ ਉਹ ਸੁਣ ਸਕੂਗਾ। ਸੋ ਇਹ ਕੇਸ ਦੇ ਵਿੱਚ ਕੀ ਹੋਇਆ ਕਿ ਜਿਹੜੀ ਸਰਕਾਰ ਸੀ ਉਹ ਕਹਿੰਦੇ ਆਪਾਂ ਐਗਰੀ ਕਰਦੇ ਹਾਂ ਵਕੀਲ ਨਾਲ ਕਿ 5th ਸਰਕਟ ਨੂੰ ਹੱਕ ਹੈਗਾ, ਤੁਸੀਂ ਕੇਸ ਸੁਣ ਸਕਦੇ ਆ। ਪਰ ਜਿਹੜਾ 5th ਸਰਕਟ ਸੀਗਾ ਉਹ ਔਨ ਇਟਸ ਓਨ ਉਹਨੇ ਕਿਹਾ ਆਪਾਂ ਸਰਕਾਰ ਦੀ ਵੀ ਨਹੀਂ ਸੁਣਨੀ, ਆਪਾਂ ਤੇਰੀ ਵੀ ਨਹੀਂ ਸੁਣਨੀ। ਉਹਨੇ ਆਪਣੇ ਆਪ ਇਸ ਚੀਜ਼ ਦਾ ਫੈਸਲਾ ਕੀਤਾ ਕਿ ਨਹੀਂ, ਇਹ ਇੱਕ ਜੁਰਿਸਡਿਕਸ਼ਨਲ ਇਸ਼ੂ ਹੈਗਾ ਤੇ ਤੁਸੀਂ ਜਿਹੜੀਆਂ ਆਪਣੀਆਂ ਰਿਕੁਆਇਰਮੈਂਟ ਹੈਗੀਆਂ ਥੱਲੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਮੋਰੇ ਮੀਟ ਨਹੀਂ ਕੀਤੀਆਂ, ਇਸ ਕਰਕੇ ਤੁਹਾਡਾ ਜਿਹੜਾ ਕੇਸ ਆਪਾਂ ਸੁਣ ਨਹੀਂ ਸਕਦੇ ਤੇ ਹੋਰ ਕਿਸੇ ਚੀਜ਼ ਤੇ ਸਾਨੂੰ ਬਹਿਸ ਕਰਨ ਦੀ ਲੋੜ ਨਹੀਂ ਹੈਗੀ। ਤੁਹਾਡਾ ਆਪਾਂ ਸਿਰਫ ਇਹ ਕਹਿ ਕੇ ਕੇਸ ਡਿਨਾਈ ਕਰ ਰਹੇ ਹਾਂ ਕਿ ਤੁਸੀਂ ਡਾਕਟ੍ਰਿਨ ਆਫ ਐਗਜ਼ੌਸਸ਼ਨ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹਦੀਆਂ ਪੂਰੀਆਂ ਨਹੀਂ ਹੋਈਆਂ। ਉਹ ਪੂਰੀਆਂ ਕਿਉਂ ਨਹੀਂ ਹੋਈਆਂ? ਕਿਉਂਕਿ ਆਪਾਂ ਇਹਨੂੰ ਇੱਕ ਜੁਰਿਸਡਿਕਸ਼ਨਲ ਇਸ਼ੂ ਮੰਨਦੇ ਆ। ਹੁਣ ਜਿਹੜਾ ਸੁਪਰੀਮ ਕੋਰਟ ਆ ਇਹਦੇ ਮੋਰੇ ਹੁਣ ਕੇਸ ਜਿਹੜਾ ਪਹੁੰਚ ਗਿਆ, ਹੁਣ ਕਿਹੜੇ ਕੇਸ ਸੁਪਰੀਮ ਕੋਰਟ ਮੋਰੇ ਪਹੁੰਚਦੇ? ਪਹਿਲਾਂ ਤਾਂ ਐਡੀ ਜ਼ਿਆਦਾ ਫਾਈਟ ਸੀਗੀ ਕਿ ਕੋਰਟਾਂ ਦੇ ਵਿੱਚ ਡਿਫਰੈਂਸ ਓਪੀਨੀਅਨ ਹੋ ਰਿਹਾ, ਦੇ ਵਿੱਚ ਡਿਫਰੈਂਟ ਓਪੀਨੀਅਨ ਹੋ ਰਿਹਾ, ਸਰਕਟ ਕੋਰਟਾਂ ਦੇ ਵਿੱਚ ਸਪਲਿਟ ਆ। ਸੋ ਸੁਪਰੀਮ ਕੋਰਟ ਨੂੰ ਲੱਗਦਾ ਕਿ ਇਹਨੂੰ ਹੁਣ ਸੈਟਲ ਜਿਹੜਾ ਕਰਨਾ ਹੀ ਪੈਣਾ। ਸੋ ਸੁਪਰੀਮ ਕੋਰਟ ਦੇ ਮੋਰੇ ਹੁਣ 2 ਮੁੱਦੇ ਆ ਗਏ, ਤਾਂ ਕਰਕੇ ਸੁਪਰੀਮ ਕੋਰਟ ਇਹ ਕੇਸ ਨੂੰ ਸੁਣੂਗੀ ਕਿ ਨਹੀਂ ਸੁਣੂਗੀ ਉਹਦੀ ਡਿਸਕਸ਼ਨ ਕਰ ਰਹੇ ਆ। ਸੋ ਅੱਜ ਫੈਸਲਾ ਨਹੀਂ ਸੁਪਰੀਮ ਕੋਰਟ ਦਾ ਹੋਇਆ, ਅੱਜ ਸਿਰਫ ਉਸ ਚੀਜ਼ ਦੇ ਉੱਤੇ ਫੈਸਲਾ ਹੋਇਆ, ਉਹਦੀਆਂ ਧੁੰਮਾਂ ਪੈ ਰਹੀਆਂ ਕਿ ਸੁਪਰੀਮ ਕੋਰਟ ਨੇ ਹਾਮੀ ਭਰ ਦਿੱਤੀ ਹੋਗੀ ਕਿ ਇਹ ਇੰਨਾ ਇੰਪੋਰਟੈਂਟ ਮੁੱਦਾ ਹੈਗਾ ਕਿ ਜਿਹਨੂੰ ਆਪਾਂ ਸੁਣਨਾ ਹੈਗਾ। ਕਿਉਂਕਿ ਸੋ ਉਹਨਾਂ ਨੇ ਕਨਫਰਮ ਕਰ ਲਿਆ ਕੇਸ ਸੁਣਨਾ ਹੀ ਆ, ਇਹ ਕਨਫਰਮ ਕੀਤਾ ਵੀ ਅਸੀਂ ਰਿਵਿਊ ਕਰਾਂਗੇ ਵੀ ਅਸੀਂ ਸੁਣਨਾ ਕਿ ਨਹੀਂ ਸੁਣਨਾ। ਸੋ ਹੁਣ ਤੱਕ ਜਿਹੜੀ ਬੈਟਲ ਚੱਲ ਰਹੀ ਸੀ ਉਹ ਇਹ ਚੱਲ ਰਹੀ ਸੀਗੀ ਕਿ ਆਪਾਂ ਇਹਨੂੰ ਸੁਣਨਾ ਕਿ ਨਹੀਂ ਸੁਣਨਾ, ਤੇ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹਦਾ ਨਤੀਜਾ ਇਹ ਹੋਊਗਾ ਕਿ ਇਹਨਾਂ ਨੇ ਸੁਣਨਾ ਕਿ ਨਹੀਂ ਸੁਣਨਾ। ਓਕੇ, ਸੋ ਅਜੇ ਤਾਂ ਕੇਸ ਦੀ ਸੁਣਵਾਈ ਬੜੀ ਦੂਰ ਆ, ਅਜੇ ਤਾਂ ਇਹ ਡਿਸਾਈਡ ਹੋਣਾ ਆ ਵੀ ਉਹਨਾਂ ਨੇ ਸੁਣਨਾ ਆ ਕਿ ਨਹੀਂ ਸੁਣਨਾ। ਜਿਹੜਾ ਹੁਣ ਵਕੀਲ ਆ ਇਹ ਆਪਣੇ ਘਰੇ ਇਹਨੇ 골ਡ ਪਲੇਟ ਆਪਣੇ ਪੋਸਟ ਕਰਕੇ ਰੱਖੂਗਾ ਕਿ ਮੇਰਾ ਕੇਸ ਜਿਹੜਾ ਸੁਪਰੀਮ ਕੋਰਟ ਤੱਕ ਗਿਆ ਸੀਗਾ, ਹੁਣ ਮੈਨੂੰ ਹੋਰ ਕੋਈ ਅਸਾਈਲਮ ਕਰਨ ਦੀ ਲੋੜ ਨਹੀਂ, ਮੇਰੀ ਜ਼ਿੰਦਗੀ ਪੂਰੀ ਹੋ ਗਈ, ਮੇਰਾ ਮਕਸਦ ਪੂਰਾ ਹੋ ਗਿਆ, ਮੈਂ ਹੁਣ ਇਹਨੂੰ ਆਪਣੇ ਲਿਵਿੰਗ ਰੂਮ 'ਚ ਫੋਟੋ ਲਾ ਕੇ ਰਿਟਾਇਰ ਹੋ ਜਾਣਾ। ਤੇ ਜਿਹੜਾ ਮੇਰੇ ਤੋਂ ਪੁੱਛੂਗਾ ਕਿ ਭਾਈ ਤੂੰ ਕੀ ਮਹਾਨ ਕੰਮ ਕੀਤਾ ਇਮੀਗ੍ਰੇਸ਼ਨ, ਤਾਂ ਕਹੂਗਾ ਮੈਂ ਸੁਪਰੀਮ ਕੋਰਟ ਦਾ ਕੇਸ ਲੜਿਆ, ਰਾਈਟ। ਸੋ ਇਹ ਹਰੇਕ ਬੰਦੇ ਦਾ ਗੋਲ ਆ। ਇਹ ਸਾਡੇ ਜਿਹੜੇ ਐਪੀਲੇਟ ਰਾਈਟਰ, ਸਾਡੇ ਜਿਹੜੇ ਵਕੀਲ ਆ, ਇਹ ਸੁਪਨਾ ਹੀ ਆ। ਇਹ ਹੁਣ ਜਿਹੜੇ ਸੁਪਨੇ ਆ ਬੜੇ ਆਪਣੇ ਤੋਂ ਪਹਿਲਾਂ ਵੀ ਆਏ, ਇਹ ਹੁਣ ਸੁਪਨਾ ਹੀ ਰਹਿ ਜਾਂਦਾ। ਸਾਡਾ ਵੀ ਸੁਪਨਾ ਹੀ ਰਹਿ ਸਕਦਾ। ਜੇ ਕਦੀ ਮੌਕਾ ਬਣਿਆ ਤਾਂ ਆਪਾਂ ਨੂੰ ਕਿਸਮਤ 'ਚ ਕਹਿਣਾ ਕਿ ਚੱਲ ਸਾਡੇ ਕੋਲ ਵੀ ਇਦਾਂ ਦਾ ਕੋਈ ਕੇਸ ਆਇਆ ਜਿਹਦੇ ਵਿੱਚ ਕਿ ਇਦਾਂ ਦਾ ਮੁੱਦਾ ਬਣਿਆ। ਪਰ ਸਾਡੇ ਕੋਲ ਮੁੱਦੇ ਬਣਨ ਵਾਲਾ ਕੇਸ ਕਿਉਂ ਨਹੀਂ ਹੋਊਗਾ? ਕਿਉਂਕਿ ਔਰਿੰਗਨ ਵਾਲਾ ਕੋਰਟ ਦਾ ਇਹ ਕਹਿੰਦਾ ਕਿ ਯਾਰ ਤੁਹਾਡੀਆਂ ਸਾਰਿਆਂ ਦੀਆਂ ਕਹਾਣੀਆਂ ਸੇਮ ਆ, ਤੁਸੀਂ ਮੁੱਦੇ ਕਿੱਥੋਂ ਨਵੇਂ ਬਣੂਗੇ? ਮੁੱਦੇ ਤਾਂ ਲਵੇ ਤਾਂ ਬਣੂਗੇ ਨਾ ਕਿ ਜਦ ਨਵੇਂ ਮੁੱਦੇ ਵਾਲੇ ਜਿਹੜੇ ਲੋਕ ਸਾਹਮਣੇ ਆਊਗੇ, ਆਪਣੀ ਪੱਖ ਆਪਣੇ ਰੱਖੂਗੇ, ਉਹਨਾਂ ਦੀ ਹਜ਼ਾਰਾਂ ਟੌਪਿਕਾਂ ਦੇ ਉੱਤੇ ਬਹਿਸ ਛਿੜੂਗੀ, ਫਿਰ ਉਹਦੇ ਵਿੱਚੋਂ ਮੁੱਦੇ ਸਾਹਮਣੇ। ਸਾਡੇ ਤਾਂ ਹੁਣ ਇਦਾਂ ਦਾ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਵਾਲਾ ਵੀ ਕੇਸ ਹੈਗਾ, ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਹੈਗਾ, ਉਹਦਾ ਕੇਸ ਬਣ ਸਕਦਾ। ਉਹਨੂੰ ਪੈਰਾਲੀਗਲ ਕੀ ਕਹਿੰਦਾ, ਯਾਰ ਪਾਰਟਿਕੂਲਰ ਸੋਸ਼ਲ ਗਰੁੱਪ ਮੈਂ ਕਿੱਥੇ ਆਰਗੂਮੈਂਟ ਕਰੂੰਗਾ, ਕਿੱਥੇ ਮੈਂ ਨਾਲ ਲਾਅ ਪੜੂੰਗਾ, ਕਿੱਥੇ ਮੈਂ ਚੇਂਜਸ ਕਰੂੰਗਾ, ਉਹ ਛੱਡ ਤੂੰ ਪਾਰਟੀ ਵਾਲਾ ਪੋਲੀਟੀਕਲ ਓਪੀਨੀਅਨ ਵਾਲਾ ਆਪਣਾ ਕੇਸ ਲਾ ਦੇ, ਠੀਕ ਆ। ਸੋ ਇਦਾਂ ਕਿ ਇੰਡੀਆ ਦੇ ਵਿੱਚ ਵੀ ਬੜੇ ਇੰਟਰਸਟਿੰਗ ਕੇਸ ਹੈਗੇ ਆ, ਬੜੇ ਇੰਟਰਸਟਿੰਗ ਪਹਿਲੂ ਹੈਗੇ ਆ, ਹਿੰਦੂ ਸਿੱਖ ਵਾਲੇ, ਕਾਸਟ ਸਿਸਟਮ ਵਾਲੇ, ਜਾਤੀਆਂ ਵਾਲੇ, ਹੋਰ ਬਥੇਰੇ ਉਹਦੇ ਵਿੱਚ ਬੜੇ ਤਗੜੇ ਜਿਹੜੇ ਮੁੱਦੇ ਹੈਗੇ ਆ। ਪਰ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਉਹਨਾਂ ਦੇ ਵੀ ਕੇਸ ਜਿਹੜੇ ਉਹ ਬਣਦੇ ਆ। ਸੋ ਤਾਂ ਕਰਕੇ ਥੋੜਾ ਜਿਹਾ ਜੇ ਆਪਣੀ ਕਮਿਊਨਿਟੀ ਆ ਉਸ ਚੀਜ਼ 'ਚ ਪਿੱਛੇ ਆ, ਤੇ ਉਹਨਾਂ ਕੋਲ ਕਿਉਂਕਿ ਹੁਣ ਆਪਸ਼ਨ ਨਹੀਂ। ਫਿਰ ਜੱਜ ਅੱਗੇ ਕਹਿੰਦੇ ਕਿ ਯਾਰ ਤੁਹਾਡੀਆਂ ਦਾ ਸੇਮ ਹੀ ਚੀਜ਼ਾਂ ਵਾ, 2 ਵਾਰੀ ਪੋਸਟਰ 2 ਵਾਰੀ ਕੁੱਟ, ਤੇ ਉਹ ਜਿਹੜੀਆਂ ਚੀਜ਼ਾਂ ਉੱਥੇ ਕੀ ਘੁੰਮੀਆਂ ਜਾ ਰਹੀਆਂ। ਤੇ ਜੱਜ ਜਿੱਦਾਂ ਪਿਛਲੇ ਐਪੀਸੋਡ 'ਚ ਦੱਸਿਆ ਸੀਗਾ, ਉਹ ਕਹਿੰਦਾ ਕਿ ਮੇਰੇ ਕੋਲ ਕਹਿੰਦਾ ਕੋਈ ਵੀ ਮੈਥਡ ਨਹੀਂ ਹੈਗਾ। ਇਹ ਜੱਜ ਦੇ ਇੱਕ ਦੇ ਨੋਟਸ ਵੀ ਹੈਗੇ ਆ ਫਾਈਲ ਦੇ ਵਿੱਚ, ਇੰਟਰਨੈਟ ਤੇ ਵੀ ਸਰਚੇਬਲ। ਉਹ ਕਹਿੰਦਾ ਮੇਰੇ ਕੋਲ ਕੋਈ ਮੈਥਡ ਨਹੀਂ ਹੈਗਾ ਕਿ ਮੈਂ ਸਰਚ ਕਰ ਸਕਾਂ ਕਿ ਇਹ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ। ਪਰ ਕਹਿੰਦਾ ਮੈਂ ਪਰਸਨਲ ਲੈਵਲ ਤੇ ਮੈਂ ਆਹ ਗੱਲ ਨਹੀਂ ਮੰਨ ਸਕਦਾ ਕਿ ਇੱਕ ਬੰਦਾ ਚਾਹ ਪਿਲਾਉਣ ਵਾਲਾ ਜਾਂ ਟੈਂਟ ਲਾਉਣ ਵਾਲਾ ਬੰਦਾ, ਇੰਨੇ ਸਾਰੇ ਬੰਦੇ ਹਜ਼ਾਰਾਂ ਦੀ ਤਾਦਾਦ 'ਚ ਆ ਰਹੇ ਆ ਤੇ ਪੋਸਟਰ ਲਾਉਂਦੇ ਸਾਰਿਆਂ ਤੇ 2 ਵਾਰੀ ਹਮਲਾ ਹੋਇਆ, ਕਿ ਉਹ ਸਾਰੇ ਜਾਣੇ ਸੱਚ ਬੋਲ ਰਹੇ ਆ। ਇਹ ਜੱਜ ਦੀ ਵਰਡਿੰਗ ਆ, ਕਿ ਇੱਕ ਮਾਮੂਲੀ ਜਿਹਾ ਪਾਰਟੀ ਵਰਕਰ ਜਿਹੜੇ ਸਾਰੇ ਕੀ ਸੇਮ ਕੰਮ ਕਰਦੇ ਆ, ਉਹਨੂੰ ਜਾਨਲੇਵਾ ਉੱਤੇ ਹਮਲਾ ਹੋ ਜਾਂਦਾ ਤੇ ਉਹਨੂੰ ਸਾਲੋ ਸਾਲ ਬੰਦੇ ਲੱਭ ਰਹੇ ਆ। ਸੋ ਜੱਜ ਕਹਿੰਦਾ ਕਿ ਮੈਂ ਮੰਨ ਨਹੀਂ ਸਕਦਾ, ਪਰ ਕਹਿੰਦਾ ਕਿਉਂਕਿ ਮੇਰੇ ਕੋਲ ਕੋਈ ਤਰੀਕਾ ਨਹੀਂ ਹੈਗਾ, ਇਸ ਲਈ ਕਹਿੰਦਾ ਮੈਨੂੰ ਮਜਬੂਰੀ ਖਾਤਰ ਇਹ ਕੇਸ ਸੁਣਨੇ ਪੈਂਦੇ ਆ ਤੇ ਡਿਸਾਈਡ ਕਰਨੇ ਪੈਂਦੇ। ਤੇ ਕਈ ਜੱਜ ਸੀਗੇ, ਨਾਮ ਨਹੀਂ ਮੈਂ ਲਵਾਂਗਾ ਹੁਣ, ਉਹ ਛੱਡ ਚੁੱਕੇ ਆ ਹੁਣ ਸੈਨ ਫਰਾਂਸਿਸਕੋ ਤੋਂ। ਕਹਿੰਦੇ ਬੜੇ ਸਟ੍ਰਿਕਟ ਆ ਜਿਹੜੇ, ਫਿਰ ਉਦੋਂ ਆਉਂਦੇ ਆ ਤਾਂ ਫਿਰ ਵਕੀਲ ਕਹਿੰਦੇ ਆ ਕਿ ਨਹੀਂ ਯਾਰ ਇਹ ਜੱਜ ਨੇ ਕੇਸ ਪਾਸ ਨਹੀਂ ਕਰਨਾ। ਸੋ ਕਈ ਜੱਜ ਇਦਾਂ ਦੇ ਉਹ ਅੜ ਜਾਂਦੇ ਆ ਤੇ ਨਹੀਂ, ਹੁਣ ਜਿੱਦਾਂ ਔਰਿਗਨ ਕੋਰਟ ਆ ਉਹ ਅੜੀ ਪਈ ਆ, ਤੇ ਕਈ ਵਾਰੀ ਇਦਾਂ ਵੀ ਹੋ ਜਾਂਦਾ। ਤੇ ਲੱਕੀਲੀ
ਜਿਹੜੇ ਨਿਊਯਾਰਕ ਤੇ ਸੈਨ ਫ੍ਰਾਂਸਿਸਕੋ ਦੇ ਕੋਰਟ ਆ ਉਹ ਖੁੱਲੇ ਆ, ਅਜੇ ਉਹ ਇਹਨੇ ਅੜੀ ਨਹੀਂ ਕੀਤੇ ਹੈਗੇ ਹਨਾ। ਸੋ ਉੱਥੇ ਜਿਹੜੇ ਜੱਜ ਆ ਉਹ ਫੇਅਰ ਆ। ਅੱਛਾ ਜੀ, ਸੋ ਅੱਗੇ ਵਧਦੇ ਹਾਂ। ਸੋ ਸੁਪਰੀਮ ਕੋਰਟ ਦੇ ਮੁੱਦੇ ਹੁਣ 2 ਮੁੱਦੇ ਪਹੁੰਚ ਗਏ ਆ। ਪਹਿਲਾ ਮੁੱਦਾ ਪਹੁੰਚ ਗਿਆ ਕਿ ਜਿਹੜਾ ਸੈਕਸ਼ਨ 1252 ਹੈਗਾ, ਜਿਹੜਾ ਕਹਿੰਦਾ ਕਿ ਇਹ ਜੂਰਿਸਡਿਕਸ਼ਨਲ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦਾ ਕਿ ਪਹਿਲਾ ਮੁੱਦਾ ਸਾਡੇ ਮੁਰੇ ਇਹ ਹੈ ਕਿ ਕੀ ਇਹ ਜੂਰਿਸਡਿਕਸ਼ਨਲ ਰਿਕੁਆਇਰਮੈਂਟ ਕ੍ਰੀਏਟ ਕਰਦਾ, ਤੇ ਦੂਜਾ ਮੁੱਦਾ ਕਹਿੰਦਾ ਸਾਡੇ ਮੁਰੇ ਇਹ ਹੈ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਇੱਕ ਆਪਣੇ ਆਪ ਹੀ ਜਿਹੜਾ ਕਿ ਮੁੱਦਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਕੰਮ ਹੁੰਦਾ ਕਿ ਸਿਰਫ ਅਪੀਲ ਨਾਲ ਸੁਣਨਾ, ਨਵੇਂ ਫੈਕਟ ਨਹੀਂ ਤੁਸੀਂ ਇੰਟਰੋਡਿਊਸ ਕਰ ਸਕਦੇ। ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਸੀਗਾ ਉਹਨੇ ਕਿਹਾ ਕਿ ਹੁਣ ਤੇਰੀ ਕੰਟਰੀ ਦੇ ਹਾਲਾਤ ਬਦਲ ਗਏ ਆ, ਆਪਣੇ ਵੱਲੋਂ ਹੀ ਇੱਕ ਮੁੱਦਾ ਉਹਨਾਂ ਨੇ ਜਿਹੜਾ ਸੀਗਾ ਉਹ ਖੜਾ ਕਰਤਾ। ਜਿਹੜਾ ਹੁਣ ਜਿਹੜਾ ਸੈਕਸ਼ਨ 1252 ਸੀਗਾ ਇਹ ਕਹਿੰਦਾ ਕਿ ਪਹਿਲਾਂ ਤੁਸੀਂ ਡਾਕਟਰੀਨ ਆਫ ਐਗਜ਼ੌਸਸ਼ਨ, ਕਿ ਮਤਲਬ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਸਾਰੀਆਂ ਜਿਹੜੀਆਂ ਆਪਣੀਆਂ ਰੈਮਡੀਆਂ ਜਿਹੜੀਆਂ ਤੁਹਾਡੀਆਂ ਖਤਮ ਹੋ ਜਾਣੀਆਂ ਚਾਹੀਦੀਆਂ, ਫਿਰ ਤੁਸੀਂ ਸਰਕਟ ਕੋਰਟ ਮੋਰੇ ਜਾਣਾ। ਸੋ ਹੁਣ ਮੁੱਦਾ ਇਹ ਪੈ ਗਿਆ ਕੇਸ, ਇਹ ਸਾਰੇ ਕੇਸ ਦੇ ਵਿੱਚ ਮੁੱਦਾ ਇਹ ਪੈ ਗਿਆ ਕਿ ਜਿਹੜਾ ਇਹ ਵਾਲਾ ਬੰਦਾ ਸੀਗਾ ਇਹਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਮੋਸ਼ਨ ਟੂ ਰੀਓਪਨ ਜਾਂ ਰੀਕਨਸੀਡਰ ਜਿਹਨੂੰ MTR ਕਹਿੰਦੇ ਆ ਉਹ ਨਹੀਂ ਲਾਈ ਸੀਗੀ। ਸੋ ਮੁੱਦਾ ਹੁਣ ਇਹ ਕੇਸ ਦੇ ਵਿੱਚ ਇਹ ਆ ਗਿਆ ਕਿ ਜੇ ਬੰਦਾ ਬੋਰਡ ਆਫ ਇਮੀਗ੍ਰੇਸ਼ਨ ਮੋਰੇ BIA ਦੇ ਮੋਰੇ MTR ਫਾਈਲ ਨਹੀਂ ਕਰਦਾ, ਕੀ ਉਹ ਐਗਜ਼ੌਸ਼ਨ ਵਾਲੀਆਂ ਰਿਕੁਆਇਰਮੈਂਟ ਪੂਰੀਆਂ ਕਰਦਾ ਕਿ ਨਹੀਂ ਕਰਦਾ। 5th ਸਰਕਟ ਨੇ ਇਹ ਕਿਹਾ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਤੁਸੀਂ, ਕਿਉਂਕਿ ਇਹ ਜੂਰਿਸਡਿਕਸ਼ਨਲ ਇਸ਼ੂ ਆ, ਤੁਹਾਡੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਤੁਸੀਂ ਪਹਿਲਾਂ MTR ਮੋਸ਼ਨ ਟੂ ਰੀਓਪਨ ਜਾਂ ਰੀਕਨਸੀਡਰ ਫਾਈਲ ਕਰੋ BIA ਦੇ ਮੋਰੇ, ਤੇ ਜਦੋਂ ਤੁਸੀਂ ਫਾਈਲ ਕਰਕੇ ਜੇ ਤੁਸੀਂ ਹਾਰ ਜਾਂਦੇ ਆ ਫਿਰ ਤੁਸੀਂ ਸਾਡੇ ਕੋਲ ਸਰਕਟ ਕੋਰਟ ਦੇ ਕੋਲ ਆਓ, ਤੇ ਕਿਉਂਕਿ ਇਹ ਜੂਰਿਸਡਿਕਸ਼ਨਲ ਇਸ਼ੂ ਆ। ਪਰ ਜਿਹੜੇ ਦੂਜੇ ਸਰਕਟ ਆ ਉਹ ਇਹ ਕਹਿੰਦੇ ਆ ਕਿ ਨਹੀਂ, ਇਹ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਕਿਉਂਕਿ ਇਹਦੀ ਮਰਜ਼ੀ ਆ ਕਿ MTR ਨੂੰ ਗ੍ਰਾਂਟ ਕਰਨਾ ਕਿ ਨਹੀਂ ਕਰਨਾ, ਡਿਸਕ੍ਰੈਸ਼ਨਰੀ ਰਿਲੀਫ ਆ, ਮਤਲਬ ਕੋਈ ਗਰੰਟੀ ਨਹੀਂ ਹੈਗੀ ਕਿ ਉਹਨਾਂ ਦੀ ਮਰਜ਼ੀ ਆ, ਉਹਨੂੰ ਕਹਿ ਸਕਦੇ ਕਿ ਆਪਾਂ ਇਹ ਨਹੀਂ ਗ੍ਰਾਂਟ ਕਰਨੀ, ਤਾਂ ਕਰਕੇ ਸਾਡੇ ਤੇ ਕੋਈ ਇੱਦਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ BIA ਸਾਡੀ ਗੱਲ ਸੁਣੇ। ਸੋ ਇਹ ਜਿਹੜਾ ਹੁਣ ਸਰਕਟਸ ਦੇ ਵਿੱਚ ਕਨਫਲਿਕਟ ਆ ਗਿਆ, ਇੱਕ ਸਰਕਟ ਕਹਿੰਦਾ, 8 ਸਰਕਟ ਇਹ ਕਹਿ ਰਹੇ ਆ ਕਿ ਨਹੀਂ ਤੁਸੀਂ BIA ਦੇ ਕੋਲ ਜਾਣਾ, ਪਹਿਲਾਂ MTR ਫਾਈਲ ਕਰਨੀ, ਉੱਥੋਂ ਫੇਲ ਹੋਣਾ, ਫਿਰ ਤੁਹਾਡੀ ਐਗਜ਼ੌਸਸ਼ਨ ਵਾਲੀ ਰਿਕੁਆਇਰਮੈਂਟ ਪੂਰੀ ਹੋਊਗੀ, ਫਿਰ ਤੁਸੀਂ ਸਰਕਟ ਕੋਰਟ ਦੇ ਕੋਲ ਜਾ ਸਕਦੇ ਆ। ਜਿਹੜੇ 2 ਸਰਕਟ ਦੂਜੇ ਆ ਉਹ ਇਹ ਕਹਿੰਦੇ ਆ ਕਿ ਨਹੀਂ, ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਸੋ ਇਹ ਜਿਹੜਾ ਹੁਣ ਸੀਗਾ ਸੁਪਰੀਮ ਕੋਰਟ ਮੁਰੇ ਇਹ ਵਾਲਾ ਮੁੱਦਾ ਜਿਹੜਾ ਪਹੁੰਚਿਆ, ਤੇ ਤਾਂ ਕਰਕੇ ਸੁਪਰੀਮ ਕੋਰਟ ਨੂੰ ਲੱਗਦਾ ਕਿ ਇਹ ਇੱਕ ਇੰਪੋਰਟੈਂਟ ਮੁੱਦਾ ਹੈਗਾ। ਸੁਪਰੀਮ ਕੋਰਟ ਬੇਸਿਕਲੀ ਇਹ ਲਾਅ ਸੈਟਲ ਕਰਨ ਜਾ ਰਹੇ ਆ ਵੀ ਜਿਹੜਾ ਡਾਕਟਰੀਨ ਆਫ ਜਿਹੜੀ ਐਗਜ਼ੌਸ਼ਨ ਉਸ ਨੂੰ ਲੈ ਕੇ। ਹਾਂਜੀ, ਸੋ ਸੁਪਰੀਮ ਕੋਰਟ ਕੀ ਕਹਿੰਦਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਇਹ ਮੰਨਿਆ ਕਿ ਰੇਪ ਹੋਇਆ ਵਾ, ਪਰ ਫਿਰ ਵੀ ਉਹਨੇ ਕਿਹਾ ਕਿ ਪਾਸਟ ਪਰਸੀਕਿਊਸ਼ਨ ਨਹੀਂ ਹੋਈ। ਸੋ ਉਹ ਗਲਤ ਸੀਗਾ। ਹੁਣ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਜਿਹੜਾ ਇਮੀਗ੍ਰੇਸ਼ਨ ਕੋਰਟ ਦੇ ਮੋਰੇ ਮੁੱਦਾ ਸੀਗਾ ਕਿ ਪਾਸਟ ਪਰਸੀਕਿਊਸ਼ਨ, ਰੇਪ ਪਾਸਟ ਪਰਸੀਕਿਊਸ਼ਨ ਹੈਗਾ ਕਿ ਨਹੀਂ ਹੈਗਾ, BIA ਨੇ ਕਿਹਾ ਕਿ ਜੱਜ ਗਲਤ ਆ, ਉਹਨੇ ਰਿਵਰਸ ਕਰਤਾ ਉਹ ਵਾਲਾ ਇਸ਼ੂ, ਪਰ ਉਹ ਉੱਥੇ ਰੁਕਿਆ ਨਹੀਂ। ਉਸ ਤੋਂ ਬਾਅਦ ਉਹਨੇ BIA ਨੇ ਇੱਕ ਕਦਮ ਹੋਰ ਅੱਗੇ ਲਿਆ ਤੇ ਇਹ ਕਿਹਾ ਕਿ ਆਪਣੇ ਆਪ ਹੀ ਕਿ ਹੁਣ ਕੰਟਰੀ ਦੇ ਹਾਲਾਤ ਬਦਲ ਗਏ ਆ ਤੇ ਕੇਸ ਨੂੰ ਇਹ ਬੰਦਾ ਸੇਫ ਇਹ ਟ੍ਰਾਂਸਜੈਂਡਰ ਜਿਹੜੀ ਵੂਮਨ ਹੈ ਇਹ ਸੇਫ ਰਹਿ ਸਕਦੀ ਹੈ। ਹੁਣ ਮੁੱਦਾ ਇਹ ਆ ਗਿਆ ਕਿ ਜਿਹੜਾ BIA ਆ ਉਹ ਐਪੀਲੇਟ ਇੱਕ ਸੰਸਥਾ ਹੈਗੀ ਆ, ਉਹ ਤੁਹਾਡੇ ਨਵੇਂ ਫੈਕਟ ਇੰਟਰੋਡਿਊਸ ਨਹੀਂ ਕਰ ਸਕਦੀ। ਸੋ ਉਹਨੇ ਇੱਕ ਐਰਰ ਕਮਿਟ ਕਰਤੀ। ਸੋ ਹੁਣ ਜਿਹੜਾ ਇਹ ਕੇਸ ਆ ਸੁਪਰੀਮ ਕੋਰਟ ਮੋਰੇ ਪਹੁੰਚ ਗਿਆ 2 ਗਰਾਊਂਡ ਕਰਕੇ। ਇੱਕ ਤਾਂ ਪਹਿਲਾਂ ਹੀ ਇਹਦਾ ਮੁੱਦਾ ਸੀਗਾ ਕਿ ਜੂਰਿਸਡਿਕਸ਼ਨਲ ਇਸ਼ੂ ਐਗਜ਼ੌਸ਼ਨ ਪੂਰੀ ਕਰਨੀ ਹੈ ਕਿ ਨਹੀਂ ਕਰਨੀ ਹੈ, ਤੇ ਦੂਜਾ ਮੁੱਦਾ ਇਹ ਆ ਗਿਆ ਕਿ ਹੁਣ ਉਹ ਕੇਸਾਂ ਦੇ ਵਿੱਚ ਜਿਹਨਾਂ ਦੇ ਵਿੱਚ ਕਿ BIA ਨੇ ਆਪ ਹੀ ਇੱਕ ਗਲਤੀ ਕੀਤੀ ਆ ਕਿ ਥੱਲੇ ਜਿਹੜਾ ਕੇਸ ਭੇਜਣਾ ਚਾਹੀਦਾ ਸੀਗਾ ਉਹਨੂੰ ਸਿੱਧੇ ਡਿਨਾਈ ਕਰਤਾ ਕਿ ਉਹ ਕੇਸਾਂ ਦੇ ਵਿੱਚ ਮੋਸ਼ਨ ਟੂ ਰੀਓਪਨ ਰਿਕੁਆਇਰਮੈਂਟ ਹੈਗੀ ਆ ਕਿ ਨਹੀਂ ਹੈਗੀ ਆ, ਕਿਉਂਕਿ ਹੁਣ BIA ਨੇ ਤਾਂ ਆਲਰੇਡੀ ਡਿਨਾਈ ਕਰਤਾ। ਹੁਣ ਮੋਸ਼ਨ ਟੂ ਰੀਓਪਨ ਕਰਕੇ ਤਾਂ ਟਾਈਮ ਵਕਤ ਵੀ ਬਰਬਾਦ ਹੋਊਗਾ, ਪੈਸੇ ਵੀ ਬਰਬਾਦ ਹੋਊਗੇ ਕਿ ਕੀ ਉਹ ਬੰਦਾ ਸਿੱਧੇ ਸਰਕਟ ਕੋਰਟ ਕੋ ਜਾ ਸਕਦਾ ਕਿ ਨਹੀਂ ਜਾ ਸਕਦਾ। ਸੋ ਸੁਪਰੀਮ ਕੋਰਟ ਕਹਿੰਦੀ ਹੈ ਕਿ ਉਹਨਾਂ ਦੀ ਕਾਫੀ ਲੰਬੀ ਚੌੜੀ ਇਹਦੇ ਉੱਤੇ ਡਿਸਕਸ਼ਨ ਹੈ, ਪਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਸਾਨੂੰ ਲੱਗਦਾ ਕਿ ਇਹ ਇੱਕ ਇੰਪੋਰਟੈਂਟ ਮੁੱਦਾ ਹੈਗਾ, ਕਿਉਂਕਿ ਜੇ ਅਦਰਵਾਈਜ਼ ਇਹ ਜਿਹੜੇ ਲੋਕੀ ਆ ਉਹਨਾਂ ਨੂੰ ਕਾਫੀ ਹਾਰਡਸ਼ਿਪ ਕ੍ਰੀਏਟ ਕਰੂਗਾ ਕਿ ਜੇ ਦੁਬਾਰਾ ਉਹਨਾਂ ਨੂੰ BIA ਦੇ ਮੂਹਰੇ ਜਾਣਾ ਪਊਗਾ ਤੇ BIA ਕਹੂਗੀ ਕਿ ਆਪਾਂ ਤੁਹਾਡੀ ਗੱਲ ਸੁਣਨੀ ਨਹੀਂ ਹੈਗੀ। ਤਾਂ ਕਰਕੇ ਜਿਹੜਾ ਇਹ ਕੋਰਟ ਦੇ ਮੂਹਰੇ ਜਾ ਰਿਹਾ। ਇਹ ਸਾਡੇ ਕੇਸਾਂ ਦੇ ਲਈ ਕਿਉਂ ਇੰਪੋਰਟੈਂਟ ਆ, ਕਿਉਂਕਿ ਹੁਣ ਜਿੱਦਾਂ ਕਹਿੰਦੇ ਭਾਜੀ ਮੈਂ ਪਹਿਲੀ ਅਪੀਲ ਕੀਤੀ, ਫਿਰ ਮੈਂ ਦੂਜੀ ਅਪੀਲ ਕੀਤੀ, ਫਿਰ ਮੈਂ ਤੀਜੀ ਅਪੀਲ ਕੀਤੀ। ਸੋ ਮਤਲਬ ਕਿ ਉਹਨਾਂ ਦਾ ਕਹਿਣ ਦਾ ਮਤਲਬ ਆ ਮੇਰਾ ਅਸਾਲਮ ਆਫਿਸ ਤੋਂ ਫੇਲ ਹੋਇਆ, ਮੈਂ ਜੱਜ ਦੇ ਮੂਹਰੇ ਗਿਆ, ਜੱਜ ਤੋਂ ਮੇਰਾ ਫੇਲ ਹੋਇਆ, ਮੈਂ BIA ਦੇ ਮੂਹਰੇ ਗਿਆ, BIA ਦੇ ਮੇਰਾ ਫੇਲ ਹੋਇਆ, ਮੈਂ ਸਰਕਟ ਕੋਰਟ ਦੇ ਮੂਹਰੇ ਗਿਆ। ਤੇ ਹੁਣ ਇਹ ਬਹਿਸ ਇਹ ਹੋ ਰਹੀ ਹੈ ਕਿ ਸਰਕਟ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਕਈ ਮੁੱਦਿਆਂ ਤੇ ਕੀ ਬੰਦੇ ਨੂੰ ਧੱਕੇ ਦੇ ਨਾਲ ਇੱਕ ਹੋਰ ਮੋਸ਼ਨ ਟੂ ਰੀਓਪਨ ਫਾਈਲ ਕਰਨਾ ਪਊਗਾ BIA ਦੇ ਮੂਹਰੇ, ਕੀ ਉਹ ਸਿੱਧੇ ਜਾਊਗਾ। ਸੋ ਇਹ ਜਿਹੜੀ ਹੁਣ ਦੇਖਦੇ ਆ ਕਿ ਇੱਥੇ ਅੱਗੇ ਕੇਸ ਇਹ ਕਿੱਦਾਂ ਡਿਵੈਲਪ ਹੁੰਦਾ, ਕੀ ਚਰਚਾ ਇਹਦੇ ਵਿੱਚ ਹੁੰਦੀ ਆ, ਤੇ ਜੇ ਇਹ ਫੈਸਲਾ ਆ ਗਿਆ ਕਿ ਨਹੀਂ ਤੁਸੀਂ ਮੋਸ਼ਨ ਟੂ ਰੀਓਪਨ ਕਰਨੀ ਆ, ਤੇ ਫਿਰ ਤੁਹਾਡਾ ਜਿਹੜਾ ਸੀਗਾ, ਕਿਉਂਕਿ ਮੋਸ਼ਨ ਟੂ ਰੀਓਪਨ ਨੂੰ 2-3 ਸਾਲ ਲੱਗ ਜਾਂਦੇ ਆ। ਸੋ ਮਤਲਬ ਇੱਦਾਂ ਕਿ ਇੱਕ ਸੰਸਥਾ ਦੇ ਮੂਹਰੇ
ਤੁਸੀਂ ਤੁਹਾਡਾ ਜੱਜ ਦੇ ਕੋਲੇ 4-5 ਸਾਲ ਲੱਗ ਗਏ ਜੇ ਕੇਸ ਡਿਨਾਈ ਹੋ ਗਿਆ, ਤੁਸੀਂ ਬੀਆਈਏ ਦੇ ਮੂਹਰੇ ਗਏ, ਬੀਆਈਏ ਦੇ ਮੂਹਰੇ ਤੁਹਾਡਾ ਜੇ 3 ਸਾਲ ਲੱਗ ਗਏ ਕੇਸ ਡਿਨਾਈ ਹੁੰਦਾ, ਤੇ ਹੁਣ ਜੇ ਤੁਹਾਨੂੰ ਮੈਂ ਦੁਬਾਰਾ ਕਹਾਂ ਕਿ ਤੁਸੀਂ ਮੋਸ਼ਨ ਟੂ ਰੀਓਪਨ ਕਰਨੀ ਆ 3 ਸਾਲ ਬਾਅਦ, ਫਿਰ ਬੀਆਈਏ ਡਿਨਾਈ ਕਰਦਾ, ਤੁਹਾਡੇ ਕਿੰਨੇ 6 ਸਾਲ ਇੱਕ ਸੰਸਥਾ ਮੂਹਰੇ ਖਰਾਬ ਹੋ ਗਏ। ਖਰਾਬ ਹੋ ਗਏ। ਜਿਹੜੀ ਸਰਕਟ ਕੋਰਟ ਆ ਉਹ ਬੀਆਈਏ ਨਾਲੋਂ ਬੈਟਰ ਆ, ਕਿਉਂਕਿ ਉੱਥੇ ਜੱਜ ਆ, ਉੱਥੇ ਬੀਆਈਏ ਜਿਹੜਾ ਹੈਗਾ ਉਹ ਇੱਕ ਰਿਮੋਟ, ਉੱਥੇ ਮਤਲਬ ਓਰਲ ਆਰਗੂਮੈਂਟਸ ਵੀ ਘੱਟ ਹੁੰਦੀਆਂ। ਸੋ ਇਹਦਾ ਇਦਾਂ ਕਿ ਪੰਜਾਬੀਆਂ ਦੇ ਜਿਹੜੇ 2 ਤੋਂ 4 ਸਾਲ ਜਿਹੜੇ ਖਰਾਬ ਹੋਣ ਤੋਂ ਬਚ ਸਕਦੇ ਆ ਇਸ ਕੇਸ ਨਾਲ, ਡਿਪੈਂਡਿੰਗ ਫੈਸਲਾ ਕਿੱਥੇ ਜਾਂਦਾ। ਤਾਂ ਕਰਕੇ ਜਿਹੜਾ ਇਹ ਕੇਸ ਇੰਪੋਰਟੈਂਟ ਆ, ਭਾਵੇਂ ਇਹ ਟਰਾਂਸਜੈਂਡਰ ਦੇ ਨਾਲ ਰਿਲੇਟਡ ਆ, ਤਾਂ ਕਰਕੇ ਇਹ ਕੇਸ ਇੰਪੋਰਟੈਂਟ ਆ ਕਿਉਂਕਿ ਇਹਦੇ ਵਿੱਚ ਸਾਰੇ ਜਿਹੜੇ ਮੁੱਦੇ ਹੁੰਦੇ ਆ ਕੇਸਾਂ ਦੇ ਵਿੱਚ, ਰੀਲੋਕੇਸ਼ਨ ਦੇ, ਕੰਟਰੀ ਦੇ ਵਿੱਚ ਵਾਪਸ ਰਿਟਰਨ ਕਰਨ ਦੇ, ਐਗਜ਼ੌਸ਼ਨ ਦੇ, ਉਹ ਸਾਰਿਆਂ ਦੇ ਸਾਂਝੇ ਹੁੰਦੇ ਆ। ਸੋ ਜਦੋਂ ਸੁਪਰੀਮ ਕੋਰਟ 'ਚ ਡਿਸੀਜਨ ਜਾਂਦਾ, ਉਹ ਸਾਰਿਆਂ ਨੂੰ ਇਫੈਕਟ ਕਰਦਾ। ਸੋ ਬੇਸਿਕਲੀ ਇਹ ਵੀ ਜਿਹੜੀ ਤੀਜੀ ਪੌੜੀ ਆ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਇੱਕ ਵਾਰੀ ਚਲਾਉਣਾ ਆ, ਫਿਰ ਸਰਕਟ ਕੋਰਟ 'ਚ ਜਾਣਾ ਹੈ ਜਾਂ ਨਹੀਂ,